ਤਾਲਮੇਲ ਕਮੇਟੀ ਵੱਲੋਂ ਯਾਰੀਆਂ 2 ਫਿਲਮ ਖਿਲਾਫ 295 ਦਾ ਪਰਚਾ ਦਰਜ। ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸਰਦਾਰ ਸਿਮਰਨਜੀਤ ਸਿੰਘ ਮਾਨ। ਜਲਦੀ ਹੀ ਜੰਮੂ ਕਸ਼ਮੀਰ ਵਿੱਚ ਹੋਣਗੀਆਂ ਚੋਣਾਂ। ਗੈਰ ਕੇਸਾਧਾਰੀ ਅਦਾਕਾਰ ਵੱਲੋਂ ਕਿਰਪਾਨ ਪਾ ਕੇ ਗੀਤ ਫਿਲਮਾਏ ਜਾਣ ਦੇ ਮਾਮਲੇ ਵਿੱਚ ਯਾਰੀਆਂ 2 ਫਿਲਮ ਦੀ ਟੀਮ ਵਿਰੁੱਧ ਸਿੱਖ ਤਾਲਮੇਲ ਕਮੇਟੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੇ ਤਹਿਤ ਅਦਾਕਾਰ ਮਿਜ਼ਾਨ ਜਾਫਰੀ, ਡਾਇਰੈਕਟਰ ਰਾਧਿਕਾ ਰਾਓ ਤੇ ਵਿਨੈ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁੱਧ ਧਾਰਾ 295A ਲਗਾਈ ਗਈ ਹੈ। ਇਹ ਗੀਤ ਟੀ ਸੀਰੀਜ਼ ਕੰਪਨੀ ਦੇ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸੰਬੰਧੀ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਫਿਲਮ ਦੀ ਟੀਮ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ ਕਰ ਲਿਆ ਹੈ। ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਗੀਤ ਦਾ ਕਲਿੱਪ ਦੇਖਿਆ ਸੀ ਜਿਸ ਵਿੱਚ ਗੈਰ ਕੇਸਾਧਾਰੀ ਨੌਜਵਾਨ ਅਦਾਕਾਰੀ ਕਰ ਰਿਹਾ ਸੀ ਅਤੇ ਉਸ ਨੇ ਗਾਤਰੇ ਦੇ ਨਾਲ ਸ਼੍ਰੀ ਸਾਹਿਬ ਪਹਿਨਿਆ ਹੋਇਆ ਹੈ, ਜੋ ਕਿ ਸਿੱਧਾ ਹੀ ਸਿੱਖ ਪਰੰਪਰਾਵਾਂ ਦੇ ਵਿਰੁੱਧ ਹੈ। ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਇਸ ਸੰਬੰਧੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਬਾਅਦ ADCP City 1 ਬਲਵਿੰਦਰ ਸਿੰਘ ਅਤੇ ACP ਕੇਂਦਰੀ ਨਿਰਮਲ ਸਿੰਘ ਥਾਣੇ ਪਹੁੰਚੇ, ਜਿਨ੍ਹਾਂ ਦੀ ਹਦਾਇਤ ਤੇ ਥਾਣਾ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਜਥੇਬੰਦੀ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਫਿਲਮ ਦੇ ਨਿਰਮਾਤਾ, ਅਦਾਕਾਰ ਅਤੇ ਗਾਣਾ ਰਿਲੀਜ਼ ਕਰਨ ਵਾਲੀ ਕੰਪਨੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਆਪਣੇ ਸਾਥੀਆਂ ਸਮੇਤ ਪਹੁੰਚੇ, ਜਿੱਥੇ ਉਹਨਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਨੂੰ ਮਿਲ ਕੇ ਉਹਨਾਂ ਦਾ ਹਾਲ-ਚਾਲ ਪੁੱਛਿਆ ਅਤੇ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਕੱਲਾ ਮੈਂ ਹੀ ਨਹੀਂ, ਤੁਹਾਡੇ ਨਾਲ ਤਾਂ ਪੂਰੀ ਕੌਮ ਖੜੀ ਹੈ। ਜੋ ਤੁਹਾਡੇ ਨਾਲ ਬੀਤ ਰਹੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਦਾਰ ਬਲਕੌਰ ਸਿੰਘ ਬੋਲੇ ਕਿ BJP ਦੇ ਵੱਡੇ ਲੀਡਰਾਂ ਦੇ ਘਰਾਂ ਵਿੱਚ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਵਾਲੇ ਆਰਾਮ ਨਾਲ ਘੁੰਮਦੇ ਹਨ। ਇਹਨਾਂ ਦੋਸ਼ੀਆਂ ਦੇ ਨਾਮ ਪਰਚੇ ਵੀ ਦਰਜ ਹਨ, ਪਰ ਸੈਂਟਰ ਦੀ ਸਰਕਾਰ ਜ਼ਾਲਮਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਹੁਣ ਤਾਂ ਸਪਸ਼ਟ ਹੈ ਕਿ ਸੈਂਟਰ ਅਤੇ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸੋਚ ਕੇ ਮੇਰਾ ਮਨ ਬਹੁਤ ਦੁਖੀ ਰਹਿੰਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਸੀਂ ਸਰਦਾਰ ਸਾਹਿਬ ਨੂੰ ਮਿਲਣ ਆਏ ਹਾਂ ਤੇ ਅਜੇ ਤੱਕ ਕੋਈ ਸੂਹ ਪਤਾ ਨਹੀਂ ਲੱਗ ਰਿਹਾ, ਕਿਉਂ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਸਿੱਖ ਨੌਜਵਾਨ ਅਗਲੀ ਪੀੜ੍ਹੀ ਮੇਰੇ ਤੋਂ ਬਾਅਦ ਲੀਡਰ ਬਣਨੇ ਹੈ ਸਿੱਖਾਂ ਦੇ, ਇਹਨਾਂ ਨੇ ਮਰਵਾਇਆ ਹੈ ਹੁਕੂਮਤ ਨੇ, ਸੈਂਟਰ ਦੀ ਨੇ ਵੀ ਤੇ ਪੰਜਾਬ ਦੀ ਹੁਕੂਮਤ ਨੇ, ਕਿ ਇਹ ਲੀਡਰ ਫੇਰ ਕਿਤੇ ਉਹ ਕੰਮ ਨਾ ਫੜ ਲੈਣ ਆਜ਼ਾਦੀ ਦਾ। ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ ਗਿਆ ਹੈਗਾ, ਇਸੇ ਤਰ੍ਹਾਂ ਮੂਸੇਵਾਲ ਸਾਹਿਬ ਨੂੰ। ਇਸੇ ਕਰਕੇ ਇਹਦਾ ਸੂਹ ਪਤਾ ਨਹੀਂ ਲੱਗ ਰਿਹਾ। ਜਿੰਨੇ ਵੀ ਬਦਮਾਸ਼ ਹੈਗੇ ਆ ਉਹ UP ਦੇ BJP ਦੇ ਲੀਡਰਾਂ ਦੇ ਘਰਾਂ ਦੇ ਵਿੱਚ ਰਹਿ ਕੇ ਆਏ ਹੈ, ਔਰ ਉੱਥੋਂ ਤੱਕ ਤਫਤੀਸ਼ ਕਿਉਂ ਨਹੀਂ ਚੱਲ ਰਹੀ? ਇਹ ਗੱਲਾਂ ਮੈਂ ਸਾਰੀਆਂ ਪਾਰਲੀਮੈਂਟ ਦੇ ਵਿੱਚ ਵੀ ਕਰ ਦਿੱਤੀਆਂ ਤੇ ਹੁਣ ਦੁਨੀਆ ਪੱਧਰ ਦੇ ਉੱਤੇ ਹੈਗੀਆਂ ਕਿ ਇਹ ਜਿੰਨੇ ਵੀ ਹੈਗੇ ਹੈ, ਦੀਪ ਸਿੰਘ ਸਿੱਧੂ, ਮੂਸੇਵਾਲ ਜੀ, ਫਿਰ ਅਵਤਾਰ ਸਿੰਘ ਖੰਡਾ, ਫਿਰ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ, ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਵਿੱਚ ਜਿਹੜੇ ਮਰਵਾਏ ਹੈ, ਇਹ ਹੁਕੂਮਤ ਨੇ ਮਰਵਾਏ ਹੈ। ਜਿਵੇਂ ਹੁਣੇ ਹੁਣ ਉਹ ਵਾਗਨਰ ਗਰੁੱਪ ਦਾ ਬਹੁਤ ਵੱਡਾ ਜਰਨੈਲ ਸੀਗਾ ਜਿਹੜਾ ਰੂਸ ਦੇ ਲਈ ਕੰਮ ਕਰ ਸਕਦਾ ਸੀਗਾ, ਤੇ ਉਸ ਨੂੰ ਵੀ ਹਵਾਈ ਜਹਾਜ਼ ਦੇ ਉੱਤੇ ਚਾੜ ਕੇ ਪੂਟਨ ਸਾਹਿਬ ਤੇ ਰੂਸ ਨੇ ਮਰਵਾ ਦਿੱਤਾ ਹੈਗਾ। ਇਹ ਸਾਰੀਆਂ ਸਟੇਟ ਕਿਲਿੰਗਸ ਹੈਗੀਆਂ, ਤੇ ਸਟੇਟ ਕਿਲਿੰਗਸ ਇਹ ਜਿਹੜੀਆਂ ਸ਼ੁਰੂ ਹੋਈਆਂ ਇਸ ਸਰਕਾਰ ਦੇ ਨਾਲ, ਤੇ ਇਹਦਾ ਮੁੱਢ ਵੱਜਿਆ ਹੈਗਾ ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਇੰਡੀਆ ਦੇ, ਜੀਤ ਡੋਵਾਲ, ਤੇ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਜ਼ ਹੈ ਰॉ ਤੇ IB ਤੇ ਮਿਲਟਰੀ ਇੰਟੈਲੀਜੈਂਸ, ਤੇ ਇਹਨਾਂ ਨੇ ਇੱਕ ਨਵਾਂ ਰॉ ਇੰਡੀਆ ਦੇ ਵਿੱਚ ਚਲਾਤਾ ਹੈ ਜਿਹੜਾ ਨਹੀਂ ਸੀ ਚਲਾਉਣਾ ਚਾਹੀਦਾ। ਅਜੇ ਸਾਡੇ 1984 ਦੇ ਜਿਹੜੇ ਜ਼ਖਮ ਹੈ ਉਹ ਹੀ ਨਹੀਂ ਅਜੇ ਹੱਲ ਹੋਏ, ਹਰੇ ਪਏ ਹੈ। ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ ਅਤੇ ਇਸ ਮੁੱਦੇ ਤੇ ਚੋਣ ਕਮਿਸ਼ਨ ਨੇ ਫੈਸਲਾ ਕਰਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਚੋਣ ਲੋਕਤੰਤਰ ਦੀ ਬਹਾਲੀ ਅਤੇ ਪੂਰਨ ਰਾਜ ਦਾ ਦਰਜਾ ਦੇਣ ਬਾਰੇ ਇੱਕ ਖਰੜਾ ਪੇਸ਼ ਕਰਦੇ ਹੋਏ ਸਰਕਾਰ ਨੇ ਗੱਲ ਕਹੀ ਹੈ।
ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ ਜਸਟਿਸ ਡੀ.ਵਾਈ ਚੰਦਰਚੂੜ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਚੋਣਾਂ ਬਾਰੇ ਫੈਸਲਾ ਭਾਰਤ ਦੇ ਚੋਣ ਕਮਿਸ਼ਨ ਅਤੇ ਸੂਬਾ ਚੋਣ ਕਮਿਸ਼ਨ ਨੇ ਲੈਣਾ ਹੈ। ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਚੋਣਾਂ 3 ਪੱਧਰਾਂ ਤੇ ਹੋਣਗੀਆਂ। ਪਹਿਲਾ ਪੰਚਾਇਤੀ ਚੋਣਾਂ, ਦੂਜੀ ਨਗਰਪਾਲਿਕਾ ਚੋਣਾਂ ਅਤੇ ਫਿਰ ਵਿਧਾਨ ਸਭਾ ਪੱਧਰ ਤੇ ਚੋਣਾਂ। ਕੇਂਦਰ ਨੇ 29 ਅਗਸਤ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਸਥਾਈ ਨਹੀਂ ਹੈ ਅਤੇ ਉਹ 31 ਅਗਸਤ ਨੂੰ ਅਦਾਲਤ ਵਿੱਚ ਇਸ ਸਿਆਸੀ ਮੁੱਦੇ ਤੇ ਵਿਸਤ੍ਰਿਤ ਬਿਆਨ ਦੇਵੇਗਾ। ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਰਕਾਰ ਨੂੰ ਰਾਜ ਵਿੱਚ ਚੋਣ ਲੋਕਤੰਤਰ ਦੀ ਬਹਾਲੀ ਲਈ ਇੱਕ ਖਾਸ ਸਮਾਂ ਸੀਮਾ ਤੈਅ ਕਰਨ ਲਈ ਕਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਰੀਆਂ 2 ਦੇ ਨਿਰਮਾਤਾਵਾਂ ਖਿਲਾਫ ਇੱਕ ਗੀਤ ਸਹੁਰੇ ਘਰ ਵਿੱਚ ਇਤਰਾਜ਼ਯੋਗ ਵਿਜ਼ੂਅਲ ਦਿਖਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟੀ ਸੀਰੀਜ਼ ਦੇ YouTube ਚੈਨਲ ਤੇ 27 ਅਗਸਤ ਨੂੰ ਰਿਲੀਜ਼ ਹੋਏ ਗੀਤ ਵਿੱਚ ਇੱਕ ਕਲੀਨ ਸ਼ੇਵ ਐਕਟਰ ਨੂੰ ਕਿਰਪਾਨ ਪਹਿਨੇ ਦੇਖਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰੋਨਿਕਸ ਮੰਤਰਾਲੇ ਅਤੇ ਕੇਂਦਰੀ ਫਿਲਮ ਬੋਰਡ ਆਫ ਸਰਟੀਫਿਕੇਸ਼ਨ ਨਾਲ ਸੰਪਰਕ ਕੀਤਾ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ ਫਿਲਮ ਨਿਰਮਾਤਾ ਨੇ ਐਕਸ ਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਕਿ ਅਦਾਕਾਰ ਨੇ ਕਿਰਪਾਨ ਨਹੀਂ ਖੁਖਰੀ ਪਹਿਨੀ ਹੋਈ ਸੀ, ਪਰ ਐਸਜੀਪੀਸੀ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਖ ਕਿਰਪਾਨ ਅਤੇ ਖੁਖਰੀ ਵਿੱਚ ਅੰਤਰ ਜਾਣਦੇ ਹਨ ਅਤੇ ਦੋਵਾਂ ਨੂੰ ਪਹਿਨਣ ਦੇ ਤਰੀਕੇ ਨੂੰ ਵੀ ਜਾਣਦੇ ਹਨ। ਐਸਜੀਪੀਸੀ ਦਾ ਕਹਿਣਾ ਹੈ ਕਿ ਅਸੀਂ ਤੁਹਾਡੇ ਤਰਕਹੀਣ ਸਪਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹਾਂ, ਇਸ ਲਈ ਅਸੀਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਹੇ ਹਾਂ ਕਿਉਂਕਿ ਵੀਡੀਓ ਅਜੇ ਵੀ ਜਨਤਕ ਡੋਮੇਨ ਵਿੱਚ ਹੈ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾ ਰਿਹਾ ਹੈ। ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਜੋਂ ਕੇਵਲ ਪਹਿਲਕਦਮੀ ਵਾਲੇ ਸਿੱਖ ਹੀ ਕਿਰਪਾਨ ਪਹਿਨ ਸਕਦੇ ਹਨ। ਐਸਜੀਪੀਸੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਕਿਹਾ ਕਿ ਟੀ ਸੀਰੀਜ਼ ਦੇ ਇੱਕ ਅਧਿਕਾਰੀ ਨੂੰ ਦੱਸਿਆ ਗਿਆ ਹੈ ਕਿ ਇਸ ਵਿਵਾਦਿਤ ਵੀਡੀਓ ਨੂੰ YouTube ਚੈਨਲ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਇਹ ਜਿਹੜੇ ਫਿਲਮਾਂ ਵਾਲਿਆਂ ਨੇ ਇੱਕ ਨਵਾਂ ਟ੍ਰੈਂਡ ਜਿਹੜਾ ਸ਼ੁਰੂ ਕਰ ਦਿੱਤਾ, ਇਹ ਬਹੁਤ ਮਾੜਾ ਹੈ। ਮੈਂ ਅੱਜ ਜਿਹੜੀ ਗੱਲ ਕਰਨ ਲੱਗਿਆ ਇਹ ਇਕੱਲੇ ਸਿੱਖੀ ਦੇ ਮਸਲੇ 'ਚ ਨਹੀਂ ਹੈ, ਮੈਂ ਕਹਿੰਦਾ ਸਾਰੇ ਧਰਮਾਂ ਦੇ ਬਾਰੇ 'ਚ ਆ। ਕਦੇ ਕਿਸੇ ਮੁਸਲਮਾਨ ਪੀਰ ਪਗੰਬਰ ਦੇ ਖਿਲਾਫ ਕੋਈ ਗੱਲ ਹੋ ਜਾਂਦੀ ਆ ਜਾਂ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਗੱਲ ਹੋ ਜਾਂਦੀ ਆ, ਉਹਦੇ ਨਾਲ ਭੜਕਾੜ ਪੈਦਾ ਹੁੰਦੀ ਆ, ਸਿਨੇਮੇ ਤੋੜੇ ਜਾਂਦੇ, ਅੱਗਾਂ ਲਾਈਆਂ ਜਾਂਦੀਆਂ। ਉਹਦਾ ਮੇਨ ਮਕਸਦ ਕੀ ਹੁੰਦਾ ਕਿ ਉਹ ਜੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਆ ਜੀ। ਸੋ ਅਸੀਂ ਚਾਹਾਂਗੇ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਆ ਕਿ ਕੋਈ ਵੀ ਧਰਮ ਦੇ ਖਿਲਾਫ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਗੱਲ ਦੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਬੜਾ ਸਸਤਾ ਫਾਰਮੂਲਾ ਲੱਭ ਲਿਆ ਗਿਆ ਕਿ ਧਰਮ ਦੇ ਖਿਲਾਫ ਗੱਲ ਕਰੋ ਤੇ ਟਿੱਪਣੀ ਕਰੋ ਤੇ ਵਿਵਾਦ ਪੈਦਾ ਕਰੋ ਤੇ ਫਿਲਮ ਦਾ ਪ੍ਰਮੋਸ਼ਨ ਕਰੋ। ਮੈਂ ਹੈਰਾਨ ਆ ਇਸ ਗੱਲ ਤੇ ਕਿ ਇਸ ਮੌਕੇ ਤੇ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਹੈ ਉਹਨਾਂ ਨੇ ਤਾਂ ਰਸਤਾ ਲੱਭਿਆ। ਸਰਕਾਰਾਂ ਇਸ ਗੱਲ ਲਈ ਬਿਲਕੁਲ ਸ਼ਾਂਤ ਬੈਠੀਆਂ ਨੇ, ਅੱਖਾਂ ਬੰਦ ਕਰਕੇ ਬੈਠੀਆਂ ਨੇ, ਮੂੰਹ ਤੇ ਟੇਪ ਲਾ ਕੇ ਮੌਨ ਧਾਰ ਕੇ ਬੈਠੀਆਂ ਨੇ ਕਿ ਇਸ ਦੇਸ਼ ਦੇ ਅੰਦਰ ਧਰਮ ਦਾ ਖਿਲਵਾੜ ਹੋ ਰਿਹਾ। ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਯਾਰੀਆਂ ਫਿਲਮ ਦਾ, ਤੇ ਇਸ ਦੇ ਵਿੱਚ ਉਹਨਾਂ ਨੇ ਇੱਕ ਟ੍ਰੇਲਰ ਜਾਰੀ ਕੀਤਾ ਤੇ ਇਹ ਸ਼ਰੇਆਮ ਇਹ ਗੱਲ ਦਿਖਾਈ ਦਿੰਦੀ ਆ ਕਿ ਇਹ ਟ੍ਰੇਲਰ ਦਾ ਮਤਲਬ ਇਹ ਹੈ ਕਿ ਸਿੱਖੀ ਦੇ ਭਾਵਨਾ ਨਾਲ ਜੁੜਿਆ ਮੁੱਦਾ ਜਿਹੜਾ ਵਾ 5 ਕਕਾਰ ਹੈ। ਕਕਾਰਾਂ ਦੇ ਵਿੱਚ ਇੱਕ ਕਿਰਪਾਨ ਹੈ ਜਿਹੜੀ ਕਿ ਗਾਤਰੇ ਨਾਲ ਸ੍ਰੀ ਸਾਹਿਬ ਦੇ ਤੌਰ ਤੇ ਪਹਿਨੀ ਜਾਂਦੀ ਆ, ਇੱਕ ਸਾਡੇ ਸਰੀਰ ਦਾ ਇੱਕ ਅੰਗ ਹੈ ਤੇ ਉਸ ਨੂੰ ਪਾ ਕੇ ਇਹਨਾਂ ਨੇ ਵਿਵਾਦ ਪੈਦਾ ਕੀਤਾ ਗਿਆ। ਇਹਨਾਂ ਨੇ ਇੰਨੀ ਯੁਰਤ ਕਿਵੇਂ ਕਰ ਲਈ ਆ? ਸਾਨੂੰ ਇਸ ਗੱਲ ਲਈ ਅੱਜ ਫਿਕਰਮੰਦੀ ਹੈ ਕਿ ਕੱਲ ਕੋਈ ਗਦਰ ਵਾਲਾ ਉੱਠਦਾ ਤੇ ਅੱਜ ਯਾਰੀਆਂ ਵਾਲਾ ਉੱਠਦਾ, ਪਰਸੋਂ ਨੂੰ ਕੋਈ ਹੋਰ ਉੱਠੇਗਾ ਜਿਹੜਾ ਸਿੱਖਾਂ ਦੇ ਭਾਵਨਾ ਨਾਲ ਖਿਲਵਾੜ ਕਰੇਗਾ। ਕੋਈ ਗੁਰਦੁਆਰੇ 'ਚ ਡਾਂਸ ਕਰਾ ਰਿਹਾ, ਕੋਈ ਗੁਰਦੁਆਰੇ ਰਮਾਂਸ ਕਰ ਰਿਹਾ। ਕੋਈ ਗੁਰਦੁਆਰੇ ਦੀ ਇੱਕ ਮਰਜ਼ਾਦਾ ਹੁੰਦੀ ਆ ਤੇ ਕਕਾਰਾਂ ਦੀ ਤੇ ਰਹਿਤ ਦੀ ਜਿਹੜੀ ਆ ਸਿੱਖਾਂ ਦੇ ਉਹ ਮਰਜ਼ਾਦਾ ਵਾ, ਕਦੇ ਇਤਿਹਾਸ ਨਾਲ ਖਿਲਵਾੜ ਹੁੰਦਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਲਈ ਸਖਤ ਜਿਹੜਾ ਰੁਖ ਅਖਤਿਆਰ ਕੀਤਾ। ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਉਹ ਇਹ ਗੱਲ ਮੈਂ ਇਦੂਗਾ ਇੱਕ ਹੋਰ ਗੱਲ ਆ ਗਈ ਆ ਕਿ ਇੱਕ ਕਹਿੰਦੇ ਚੋਰੀ ਤੇ ਦੂਜੀ ਕਿਤੇ ਸੀਨਾ ਚੋਰੀ। ਉਹ ਚੋਰੀ ਕੀਤੀ ਆ ਉਹਨਾਂ ਨੇ, ਸ਼ਰੇਆਮ ਪਤਾ ਲੱਗਦਾ ਕਿ ਜਿਹੜਾ ਕੁਝ ਕੀਤਾ ਜਾ ਰਿਹਾ, ਤੇ ਉਤੋਂ ਜਿਹੜੀ ਆ ਇਹ ਤੇ ਹੋਰ ਇੱਕ ਜੁਰਮ ਕਰ ਰਹੇ ਨੇ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਆ ਜਾਂ ਬੋਲ ਰਹੇ ਨੇ ਕਿ ਇਹ ਤਾਂ ਜੀ ਖੁਖਰੀ ਪਾਈ ਆ। ਸੋ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਸਾਨੂੰ ਸਾਰਾ ਕੁਝ ਪਤਾ। ਜਿੱਦਣ ਇਹ ਗੱਲ ਤੁਹਾਨੂੰ ਅਸੀਂ ਦੱਸਣ ਲੱਗੇ ਨਾ ਕਿ ਇਹ ਸ੍ਰੀ ਸਾਹਿਬ ਆ ਕਿ ਇਹ ਖੁਖਰੀ ਆ, ਤੇ ਫਿਰ ਤੁਹਾਨੂੰ ਨਾਨੀ ਯਾਦ ਆ ਗਏ ਜੀ। ਗੱਲ ਮੇਰੇ ਸ਼ਬਦ ਜਿਹੜੇ ਆ ਸਖਤ ਨੇ। ਸੋ ਅਸੀਂ ਇਸ ਕਰਕੇ ਇਹ ਜਿਹੜਾ ਇਹਨਾਂ ਦੀ ਕੀਤੀ ਕਾਰਵਾਈ ਹੈ ਦੇ ਨਾਲ ਖਿਲਾਫ ਮੈਂ ਠੀਕ ਆ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਲਈ ਹੁਕਮ ਜਾਰੀ ਕਰ ਦਿੱਤੇ ਨੇ, ਮੈਂ ਇਸ ਗੱਲ ਦਾ ਵੀ ਵਿਸ਼ੇਸ਼ ਕਰਕੇ ਜ਼ਿਕਰ ਕਰਦਾ ਕਿ ਬੀਜੇਪੀ ਦੇ ਇੱਕ ਸਿੱਖ ਆਗੂ ਆਰਪੀ ਸਿੰਘ, ਉਹਨਾਂ ਨੇ ਇਸ ਗੱਲ ਦਾ ਨੋਟਿਸ ਜ਼ਰੂਰ ਲਿਆ, ਪਰ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਪਰ ਕਾਰਵਾਈ ਕਿਉਂ ਨਹੀਂ ਗਈ। ਪਿਛਲੇ ਲੰਬੇ ਸਮੇਂ ਤੋਂ ਇਸ ਬਾਰੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜਿਹੜੇ ਵਿਚਾਰ ਹੈ ਉਹ ਦਿੰਦੀ ਆ ਰਹੀ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਵਾਰ ਉਹਦੇ 'ਚੋਂ ਇੱਕ ਵਾਰ ਦਾ ਮਤਾ ਜਿਹੜਾ ਕਿ 2016 ਦੇ ਵਿੱਚ ਜਿਹੜਾ ਕਿ
ਮਤਾ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਸਰਕਾਰ ਨੂੰ ਭੇਜਿਆ ਗਿਆ ਕਿ ਜਿਹੜਾ ਸੈਂਸਰ ਬੋਰਡ ਆ, ਹੁਣ ਮੈਨੂੰ ਇਹ ਦੱਸੋ ਕਿ ਸੈਂਸਰ ਬੋਰਡ ਜਿਹੜਾ ਵਾ ਉਹ ਖਾਲੜਾ ਸਾਹਿਬ ਦੀ ਫਿਲਮ ਤੇ 21 ਕੱਟ ਲਾਉਣ ਦੇ ਲਈ ਤਾਂ ਬਹੁਤ ਚਕੰਨਾ, ਕੀ ਉਹਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਜਿਹੜਾ ਸ੍ਰੀ ਸਾਹਿਬ ਵਾਲਾ ਮੁੱਦਾ ਵਾ, ਇਹ ਅੱਖਾਂ ਮੂੰਦ ਕੇ ਬੈਠੇ ਨੇ। ਇੱਥੇ ਸਿਰਫ ਪੈਸੇ ਦਾ ਖੇਲ ਆ ਤੇ ਅਸੀਂ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ, ਇਹਦੇ ਖਿਲਾਫ ਅਸੀਂ ਡਟ ਕੇ ਕਾਰਵਾਈ ਕਰਾਂਗੇ। ਵਿਦੇਸ਼ ਜਾ ਕੇ ਪੜ੍ਹਨ ਅਤੇ ਵਸਣ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਕੈਨੇਡਾ ਭਾਰਤੀਆਂ ਦੀ ਦੂਜੀ ਪਸੰਦ ਹੈ। ਇੱਥੇ ਵਿਦੇਸ਼ ਤੋਂ ਆਉਣ ਵਾਲਿਆਂ ਦੀ ਤੀਜੀ ਵੱਡੀ ਆਬਾਦੀ ਰਹਿੰਦੀ ਹੈ। ਪਰ ਕੈਨੇਡਾ ਸਰਕਾਰ ਦਾ ਇੱਕ ਫੈਸਲਾ ਭਾਰਤੀਆਂ ਦੇ ਲਈ ਉੱਥੇ ਜਾਣ ਦਾ ਸੁਪਨਾ ਤੋੜ ਸਕਦਾ ਹੈ। ਇੱਥੇ ਲੋਕਾਂ ਦੇ ਰਹਿਣ ਦੀ ਥਾਂ ਘੱਟ ਪੈ ਰਹੀ ਹੈ। ਇਸ ਲਈ ਦੇਸ਼ ਵਿਦੇਸ਼ ਦੇ ਵਿਦਿਆਰਥੀਆਂ ਦੀ ਗਿਣਤੀ ਤੇ ਲਗਾਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 2022 ਵਿੱਚ ਕੈਨੇਡਾ ਵਿੱਚ 184 ਦੇਸ਼ਾਂ ਤੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ। ਸਿਰਫ ਭਾਰਤ ਤੋਂ ਹੀ ਇੱਥੇ ਤਕਰੀਬਨ 2 ਲੱਖ ਤੋਂ ਵੱਧ ਵਿਦਿਆਰਥੀ ਆਉਂਦੇ ਹਨ, ਜਿਸ ਦੀ ਵਜ੍ਹਾ ਕਰਕੇ ਰਹਿਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ। ਕੈਨੇਡਾ ਵਿੱਚ 2022 ਵਿੱਚ 184 ਦੇਸ਼ਾਂ ਵਿੱਚੋਂ 8 ਲੱਖ ਤੋਂ ਵੱਧ ਵਿਦਿਆਰਥੀ ਆਏ। ਦੂਜੇ ਨੰਬਰ ਤੇ 50,000 ਵਿਦਿਆਰਥੀ ਚੀਨ ਤੋਂ ਆਉਂਦੇ ਹਨ ਅਤੇ ਤੀਜੇ ਨੰਬਰ ਤੇ ਫਿਲੀਪੀਨਜ਼ ਤੋਂ 23,000 ਵਿਦਿਆਰਥੀ ਪਹੁੰਚਦੇ ਹਨ। ਇੱਕ ਅੰਦਾਜ਼ੇ ਦੇ ਮੁਤਾਬਕ 2025 ਤੱਕ ਇਹਨਾਂ ਵਿਦਿਆਰਥੀਆਂ ਦੇ ਆਉਣ ਦਾ ਅੰਕੜਾ ਵੱਧ ਕੇ 15 ਲੱਖ ਹੋ ਜਾਵੇਗਾ। ਕੈਨੇਡਾ ਜਾਣ ਵਾਲੇ ਨਾਗਰਿਕ ਉੱਥੇ ਪੜ੍ਹਨ ਦੇ ਲਈ ਜਾਂਦੇ ਹਨ, ਫਿਰ ਦੇਸ਼ ਦੀ ਨਾਗਰਿਕਤਾ ਵੀ ਲੈ ਲੈਂਦੇ ਹਨ। ਫਾਬਸ ਮੈਗਜ਼ੀਨ ਦੀ ਰਿਪੋਰਟ ਦੇ ਮੁਤਾਬਕ 2013 ਤੋਂ 2022 ਤੱਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ 260% ਦਾ ਵਾਧਾ ਹੋਇਆ ਹੈ। ਦੇਸ਼ ਵਿੱਚ 8ਵੀਂ ਸਭ ਤੋਂ ਵੱਡੀ ਆਬਾਦੀ ਵਿੱਚ ਪ੍ਰਵਾਸੀ ਭਾਰਤੀ ਹਨ। ਕੈਨੇਡਾ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਵਜ੍ਹਾ ਕਰਕੇ ਦੇਸ਼ ਵਿੱਚ ਘਰਾਂ ਦੀ ਕਮੀ ਹੋ ਗਈ ਹੈ, ਜਿਸ ਦੀ ਵਜ੍ਹਾ ਕਰਕੇ ਘਰਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸੇ ਸਾਲ ਪਿਛਲੇ ਮਹੀਨੇ ਤੱਕ ਕੈਨੇਡਾ ਵਿੱਚ ਘਰ ਦੀ ਕੀਮਤ 4 ਕਰੋੜ ਤੋਂ ਵੀ ਵੱਧ ਸੀ, ਜੋ ਆਮ ਨਾਗਰਿਕ ਦੀ ਕਮਾਈ ਤੋਂ 9 ਗੁਣਾ ਵੱਧ ਹੈ। ਸਾਲ 2000 ਦੀ ਤੁਲਨਾ ਵਿੱਚ ਘਰਾਂ ਦੀ ਕੀਮਤ ਵਿੱਚ 360 ਗੁਣਾ ਵਾਧਾ ਵੇਖਿਆ ਗਿਆ ਹੈ। ਇੱਕ ਕਮਰੇ ਦੇ ਫਲੈਟ ਵਿੱਚ ਵੀ 25% ਦਾ ਵਾਧਾ ਹੋਇਆ ਹੈ। ਕੈਨੇਡਾ ਦੇ ਅਰਥਚਾਰੇ ਵਿੱਚ ਰੀਅਲ ਐਸਟੇਟ ਵੱਡਾ ਹਿੱਸਾ ਹੈ, ਜਿਸ ਵਿੱਚ ਘਰ ਖਰੀਦਣ ਅਤੇ ਕਿਰਾਇਆ ਅਹਿਮ ਹੈ। ਸਰਕਾਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਦੀ ਆਵਾਸ ਏਜੰਸੀ ਦੀ ਰਿਪੋਰਟ ਦੇ ਮੁਤਾਬਕ 2023 ਤੱਕ ਦੇਸ਼ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤਕਰੀਬਨ 60 ਲੱਖ ਘਰਾਂ ਦੀ ਜ਼ਰੂਰਤ ਹੈ, ਯਾਨੀ ਹਰ ਸਾਲ 8 ਲੱਖ ਤੋਂ ਵੱਧ ਘਰ ਬਣਾਉਣੇ ਹੋਣਗੇ, ਜੋ ਕਿ ਪਿਛਲੇ 6 ਸਾਲਾਂ ਵਿੱਚ ਬਣੇ ਘਰਾਂ ਦੀ ਤੁਲਨਾ ਵਿੱਚ 6 ਗੁਣਾ ਵੱਧ ਹਨ। ਇਨ੍ਹਾਂ ਵਿੱਚ 2 ਘਰ ਅਜਿਹੇ ਹੋਣਗੇ ਜੋ ਕਿਰਾਏ ਤੇ ਦਿੱਤੇ ਜਾ ਸਕਣ। ਦੱਸ ਦਈਏ ਕਿ ਕੈਨੇਡਾ ਦੁਨੀਆ ਦਾ 6ਵਾਂ ਸਭ ਤੋਂ ਸੁਰੱਖਿਅਤ ਦੇਸ਼ ਹੈ। ਗੁਆਂਢੀ ਮੁਲਕ ਅਮਰੀਕਾ ਦੇ ਮੁਕਾਬਲੇ ਇੱਥੇ ਕ੍ਰਾਈਮ ਰੇਟ 1/3 ਦੇ ਬਰਾਬਰ ਹੈ। ਕੈਨੇਡਾ ਵਿੱਚ ਅਮਰੀਕਾ ਅਤੇ ਯੂਕੇ ਦੇ ਮੁਕਾਬਲੇ ਪੜ੍ਹਾਈ ਦੀ ਕੀਮਤ 27% ਘੱਟ ਹੈ। ਮਾਹਿਰਾਂ ਮੁਤਾਬਕ ਕੈਨੇਡਾ ਸਰਕਾਰ ਜੇਕਰ ਸੋਚ ਰਹੀ ਹੈ ਕਿ ਵਿਦੇਸ਼ੀਆਂ ਦੀ ਗਿਣਤੀ ਘੱਟ ਕਰਕੇ ਘਰਾਂ ਦੀ ਕੀਮਤ ਘੱਟ ਹੋ ਜਾਣਗੀਆਂ ਤਾਂ ਇਹ ਸੋਚਣਾ ਗਲਤ ਹੈ। ਇਸ ਲਈ ਸਰਕਾਰ ਨੂੰ ਇਸ ਤੇ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ। ਦਰਅਸਲ ਪੁਲਿਸ ਵੱਲੋਂ ਜ਼ਲੀਲ ਕਰਨ ਤੇ 2 ਸਕੇ ਭਰਾਵਾਂ ਵੱਲੋਂ ਖੁਦਕੁਸ਼ੀ ਕੀਤੀ ਗਈ, ਪਰ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੇ ਰੋਸ ਜਤਾਉਂਦਿਆਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਖੜ ਸਰਕਾਰ ਨੂੰ ਘੇਰਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਇਨਸਾਫ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੀ ਇਸੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆਏ। ਦੇਖੋ ਕਿੱਡੀ ਦੁਖਦਾਈ ਖਬਰ ਹੈ, ਵਰਲਡ ਓਵਰ ਇਹਦੀ ਕਵਰੇਜ ਹੋ ਰਹੀ ਹੈ, ਤੁਸੀਂ ਕਵਰ ਕਰ ਰਹੇ ਹੋ, ਤੁਹਾਡਾ ਮੀਡੀਆ ਦਾ ਬੜਾ ਧੰਨਵਾਦ ਹੈ। ਕਿਉਂ 2 ਸਗੇ ਭਰਾ ਮਾਪਿਆਂ ਦੇ ਪੁੱਤਰ ਕਿਸੇ ਧੀ ਭੈਣ ਦੇ ਘਰ ਦਾ ਚਿਰਾਗ, ਉਹਨਾਂ ਦੇ ਘਰ ਵਾਲੇ ਬੱਚਿਆਂ ਦੇ ਮਾਪੇ, ਕਿਸੇ ਦਾਦੇ ਦਾ ਪੋਤਾ, ਔਰ ਅੱਜ ਇਹ ਸਾਰੇ ਵਾਕਿਆ ਨੂੰ 10 ਦਿਨ ਤੋਂ ਵੱਧ ਹੋ ਗਏ ਆ। 14 ਤਰੀਕ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਿਹੜੀ ਮਾਨਵਜੀਤ ਤੇ ਜਸ਼ਨਪ੍ਰੀਤ ਦੀ, ਦੋਵੇਂ ਸਗੇ ਭਰਾਵਾਂ ਦੀ ਜਿਹੜੀ ਇਹ ਗੱਲ ਮੀਡੀਆ 'ਚ ਆਉਂਦੀ ਹੈ, ਤੁਸੀਂ ਲਿਆਉਂਦੇ ਹੋ ਕਿ ਕਿਵੇਂ ਹਲੇ ਤੱਕ ਉਹਦੇ 'ਚ ਜਸਟਿਸ ਦੀ ਕੋਈ ਗੱਲ ਨਹੀਂ ਹੋ ਰਹੀ। ਔਰ ਜਿਹੜਾ ਇਹ ਸਾਰੇ ਮਸਲੇ 'ਚ ਜਿਹੜਾ ਖਲਨਾਇਕ ਹੈ, ਸੈਂਟਰ ਆਫ ਇਹ ਸਾਰੇ ਕੰਮ ਦੇ ਵਿੱਚ ਜਿਹਦੇ ਨਾਂ ਆ ਰਿਹਾ ਹੈ, ਉਹ ਇੰਸਪੈਕਟਰ ਨਵਦੀਪ ਸਿੰਘ ਹੈ। ਤੇ ਅੱਜ ਉਸ ਨਵਦੀਪ ਸਿੰਘ ਨੇ 2 ਬੱਚਿਆਂ ਦੀ ਜਾਨ ਲੈ ਗਿਆ ਤੇ ਹਲੇ ਤੱਕ ਉਹਦੀ ਸੀਰੀਅਸਨੈਸ ਨਹੀਂ ਇਹਨਾਂ ਨੂੰ ਰਿਅਲਾਈਜ਼ ਹੋ ਰਹੀ। ਤੇ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ, ਭਗਵੰਤ ਮਾਨ ਜੀ ਤੁਹਾਨੂੰ ਕੋਈ ਰੱਬ ਤੋਂ ਡਰ ਨਹੀਂ? ਸਰਕਾਰ ਨੂੰ ਪੁੱਛਣਾ ਚਾਹੁੰਦਾ, ਕੋਈ ਰੱਬ ਦਾ ਭੈ ਨਹੀਂ ਭਾਈ ਕਿ ਤੁਸੀਂ 10 ਦਿਨ ਬੀਤ ਗਏ, ਤੁਹਾਨੂੰ ਹਲੇ ਤੱਕ ਇਸ ਪਰਿਵਾਰ ਕੋਲ, ਮੈਂ ਬਜ਼ੁਰਗਾਂ ਨੂੰ ਪੁੱਛਿਆ ਮੈਂ ਤੁਹਾਡੇ ਕੋਲ ਕੋਈ ਆਇਆ? ਇਹ ਕਹਿੰਦੇ ਜੀ 8 ਦਿਨ ਤਾਂ ਮੈਂ ਵੀ ਨਹੀਂ ਬੋਲਿਆ। ਮਗਰ ਕੋਈ ਪੁੱਛੇ ਨਾ,
ਔਰ ਇਹ ਜਿਹੜੇ ਦੋਨੋਂ ਭਰਾ ਨੇ, ਕਿਉਂਕਿ ਢਿੱਲੋਂ ਸਾਹਿਬ ਜਿਹੜੇ ਨੇ ਕਾਫੀ ਐਕਟਿਵ ਸੋਸ਼ਲੀ ਔਰ ਪੋਲੀਟੀਕਲੀ ਹਰ ਗੱਲ ਤੋਂ ਬੜੇ ਐਕਟਿਵ ਰਹਿੰਦੇ ਨੇ। ਇਹ ਵਿਚਾਰੇ ਇਹ ਜਿਹੜਾ ਮਾਨਵਜੀਤ ਸਿੰਘ ਸੀਗਾ ਆਪਣੇ ਦੋਸਤ, ਇਹਦਾ ਨਾਮ ਵੀ ਮਾਨਵਜੀਤ ਉੱਪਲ ਹੈ ਮੋਗੇ ਤੋਂ, ਇਹਨਾਂ ਦੇ ਨਾਲ ਇਹ ਉਸ ਆਪਣੀ ਭੈਣ ਦੀ ਖਾਤਰ ਜਾਂਦੇ ਨੇ ਪੁਲਿਸ ਤੇ। ਇਹਨਾਂ ਦਾ ਕੋਈ ਪਰਸਨਲ ਕੋਈ ਲੈਣਾ ਦੇਣਾ ਨਹੀਂ ਸੀਗਾ, ਲੇਕਿਨ ਇਹਨਾਂ ਨੇ ਸਾਰੀ ਜਿਹੜੀ ਦਾਸਤਾਨ ਦੱਸੀ ਜੋ ਤੁਸੀਂ ਮੀਡੀਆ ਵਾਲਿਆਂ ਨੇ ਸੁਣੀ ਆ, ਕਿਸ ਢੰਗ ਦੇ ਨਾਲ ਉਹਨੂੰ ਜਲੀਲ ਕੀਤਾ ਗਿਆ, ਉਹਦੀ ਪੱਗ ਲਾ ਕੇ ਉਹਨੂੰ ਹਵਾਲਾ 'ਚ ਬੰਦ ਕੀਤਾ ਗਿਆ ਔਰ ਉਹਨੂੰ ਸਵੇਰੇ 1 ਵਜੇ ਤੋਂ ਲੈ ਕੇ ਉਹਦੀ 7:51 ਕਰਦੇ ਨੇ ਸ਼ਾਮ ਨੂੰ ਤਕਰੀਬਨ 7 ਵਜੇ, ਤਾਂ ਕਿ ਇਹਦੀ ਜ਼ਮਾਨਤ ਨਾ ਹੋ ਸਕੇ, ਇਹਨੂੰ ਥਾਣੇ ਵਿੱਚ ਰੱਖਿਆ ਜਾਵੇ। ਸਾਰੇ ਸੀਸੀਟੀਵੀ ਕਹਿੰਦੇ ਥਾਣੇ ਦੇ ਖਰਾਬ ਹੋ ਚੁੱਕੇ ਨੇ, ਜਿਹੜੇ ਕਿ ਸਰਾਸਰ ਝੂਠ ਆ। ਜੇ ਸਾਰੇ ਪੰਜਾਬ ਦੇ ਸੀਸੀਟੀਵੀ ਪੁਲਿਸ ਸਟੇਸ਼ਨ ਅੰਦਰ ਚੱਲਦੇ ਆ ਤੇ ਇਸ ਪੁਲਿਸ ਸਟੇਸ਼ਨ ਦਾ ਉਦਣ ਸੀਸੀਟੀਵੀ ਕਿਉਂ ਖਰਾਬ ਹੈ? ਜਦੋਂ ਮਾਨਵਜੀਤ ਦੇ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ, ਉਹਦੇ ਕੱਪੜੇ ਪਾੜੇ ਨੇ, ਉਹਨੂੰ ਬੇਸਿਕਲੀ ਇੱਕ ਆਦਮੀ ਨੂੰ ਜਦੋਂ ਆਪਾਂ ਟੌਰਚਰ ਕਰਦੇ, ਮੈਂਟਲ ਟੌਰਚਰ, ਮਾਨਸਿਕ ਤੌਰ ਤੇ ਇੰਨਾ ਟੌਰਚਰ ਕੀਤਾ ਕਿ ਜਦੋਂ ਜਸ਼ਨ ਉਹਦਾ ਭਰਾ ਉਹਨੂੰ ਮਿਲਣ ਆਉਂਦਾ ਅਗਲੇ ਦਿਨ ਔਰ ਉਹਨੂੰ ਪਾਣੀ ਵਗੈਰਾ ਤੇ ਉਹਨੂੰ ਕੋਈ ਕੱਪੜੇ ਦੇਣ ਦੀ ਗੱਲ ਕਰਦਾ, ਫਿਰ ਉਹਦੀ ਬੇਇੱਜ਼ਤੀ ਕਰਦੇ ਨੇ ਸਾਰੇ। ਆਹ ਰਵੱਈਆ ਪੰਜਾਬ ਦੀ ਪੁਲਿਸ ਦਾ 21ਵੀਂ ਸਦੀ ਦੇ ਅੱਜ ਦੇ ਯੁੱਗ ਵਿੱਚ ਆ। ਔਰ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਪਿਛਲੇ ਦਿਨਾਂ ਵਿੱਚ ਲਾਅ ਐਂਡ ਆਰਡਰ ਨੂੰ ਸਾਈਟ ਕਰ ਰਹੇ ਸੀਗੇ ਕਿ ਸਾਡੇ ਪੰਜਾਬ ਦੇ ਵਿੱਚ ਪਤਾ ਨਹੀਂ 50,000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਗਈ ਹੈ, ਲਾਅ ਐਂਡ ਆਰਡਰ ਤਾਂ ਬਹੁਤ ਹੀ ਅੱਛਾ ਵਾ। ਵੈਸੇ ਤਾਂ 50,000 ਵਾਲੀ ਵੀ ਝੂਠੀ ਗੱਲ ਹੈ, ਉਹ ਆਰਟੀਆਈ ਐਕਟਿਵਿਸਟ ਨੇ ਉਸ ਨੂੰ ਕਰਤਾ ਬੇਨਕਾਬ। ਪਰ ਕੀ ਦੱਸ ਸਕਦੇ ਤੁਸੀਂ ਕਿ ਜਲੰਧਰ ਸ਼ਹਿਰ, ਵਨ ਆਫ ਦਾ ਮੋਸਟ ਪ੍ਰੋਗਰੈਸਿਵ ਸਿਟੀਜ਼ ਆਫ ਪੰਜਾਬ, ਇੱਥੋਂ ਦੇ ਪੁਲਿਸ ਆਫਸਰਸ ਇੱਕ ਔਰਤ ਦੇ ਮਸਲੇ ਨੂੰ ਲੈ ਕੇ ਇਹਨਾਂ ਦਾ ਰਵੱਈਆ ਕੀ ਹੈਗਾ? ਕੀ ਇਹ ਲਾਅ ਐਂਡ ਆਰਡਰ ਹੈ? ਔਰ 13 ਦਿਨ ਹੋ ਗਏ ਨੇ, 13 ਦਿਨਾਂ ਦੇ ਵਿੱਚ ਹਲੇ ਤੱਕ ਢਿੱਲੋਂ ਪਰਿਵਾਰ ਨੂੰ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ। ਮੈਂ ਐਸਐਸਪੀ ਕਪੂਰਥਲਾ ਨਾਲ ਬਜ਼ਾਤੇ ਖੁਦ ਗੱਲ ਕੀਤੀ ਆ, ਸਿਰਫ ਇੱਕ ਡੀਡੀਆਰ ਕੱਟੀ ਗਈ ਕਿਉਂਕਿ ਪੁਲਿਸ ਸਟੇਸ਼ਨ ਤਲਵੰਡੀ ਚੌਧਰੀਆਂ ਪੈਂਦਾ, ਉੱਥੇ ਜਿਹੜਾ ਦਰਿਆ ਬਿਆਸ ਤੇ ਜਿਹੜਾ ਇਨਸੀਡੈਂਟ ਹੋਇਆ ਕਪੂਰਥਲੇ ਜ਼ਿਲ੍ਹੇ ਦਾ, ਤੇ ਇਹਨਾਂ ਦੇ ਇੱਕ ਥਾਣੇਦਾਰ ਨੂੰ, ਉਹ ਵੀ ਪਬਲਿਕ ਹਿਊ ਐਂਡ ਕਰਾਈ, ਮੀਡੀਆ ਨੇ ਮਸਲਾ ਉਠਾਇਆ, ਤੁਹਾਡੇ ਵਰਗੇ ਚੰਗੇ ਮੀਡੀਆ ਵਾਲਿਆਂ ਨੇ, ਤਾਂ ਉਹਨੂੰ ਲਾਈਨ ਹਾਜ਼ਰ ਕੀਤਾ। 2 ਬੰਦਿਆਂ ਦੀ ਯਾਰ ਉਹ ਜਾਨ ਗਈ ਆ ਪੁਲਿਸ ਦੇ ਨਾ ਅਹਿਲੀਅਤ ਕਰਕੇ, ਉਹਨਾਂ ਦੀ ਨਲਾਇਕੀ ਦੇ ਕਰਕੇ, ਉਹਨਾਂ ਦੇ ਤਸ਼ੱਦਦ ਦੇ ਕਰਕੇ, ਉਹਨਾਂ ਦੇ ਮੈਂਟਲ ਟੌਰਚਰ ਦੇ ਕਰਕੇ। ਐਂਡ ਵਾਟ ਇਜ਼ ਦ ਪਨਿਸ਼ਮੈਂਟ ਟੂ ਦੀ ਐਸਐਚਓ? ਸਿਰਫ ਲਾਈਨ ਹਾਜ਼ਰ। ਫਰਜ਼ ਕਰੋ 1 ਮਿੰਟ ਲਈ, ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ, ਅਗਰ ਇਹੀ ਰਵੱਈਆ ਤੇਰੇ ਟੱਬਰ ਦੇ ਨਾਲ ਕੀਤਾ ਹੁੰਦਾ ਪੁਲਿਸ ਨੇ, ਕੀ ਹਾਲਤ ਹੋਣੀ ਸੀਗੀ? ਪੁਲਿਸ ਨੇ ਉਹਨਾਂ ਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਸੀ? ਇੱਥੋਂ ਦੇ ਕਮਿਸ਼ਨਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੇਰੇ ਪੁੱਤ ਦੇ ਨਾਲ ਇਹੀ ਰਵੱਈਆ ਪੁਲਿਸ ਤੁਹਾਡੇ ਥਾਣੇ ਦੇ ਵਿੱਚ ਲਿਜਾ ਕੇ ਉਹਨੂੰ ਜਲੀਲ ਕਰੇ, ਉਹਦੇ ਥੱਪੜ ਮਾਰਨ, ਉਹਨੂੰ ਕੁੱਟਣ, ਉਹਦੇ ਕੱਪੜੇ ਪਾੜਨ, ਕੀ ਕਮਿਸ਼ਨਰ ਪੁਲਿਸ will be doing the same injustice to his own son? ਕਿਉਂਕਿ ਸਿਰਫ ਇਹ ਢਿੱਲੋਂ ਸਾਹਿਬ ਦੇ ਬੱਚੇ ਸੀ, ਕਿਸੇ ਗੈਰ ਦੇ ਬੱਚੇ ਸੀਗੇ। ਇਹਦਾ ਮਤਲਬ ਪੁਲਿਸ ਨੂੰ ਅਧਿਕਾਰ ਮਿਲ ਚੁੱਕਾ ਵਾ ਕਿ ਜਿਹਨੂੰ ਮਰਜ਼ੀ ਬੇਇੱਜ਼ਤੀ ਕਰੋ, ਜਿਹਨੂੰ ਮਰਜ਼ੀ ਟੌਰਚਰ ਕਰੋ, ਜਿਹਨੂੰ ਮਰਜ਼ੀ ਜਲੀਲ ਕਰੋ ਤੇ ਮੁੜ ਕੇ ਇਨਸਾਫ ਵੀ ਨਾ ਦਿਓ। ਸਾਲ 2015 ਦੇ ਕੋਟਕਪੁਰਾ ਗੋਲੀकांड ਮਾਮਲੇ ਦੀ ਸੁਣਵਾਈ ਦੌਰਾਨ ਕੇਸ ਵਿੱਚ ਨਾਮਜ਼ਦ ਤਤਕਾਲੀ ਐਸਐਚਓ ਗੁਰਦੀਪ ਸਿੰਘ ਅਤੇ ਉਸ ਸਮੇਂ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮ ਰਸ਼ਪਾਲ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਕੋਟਕਪੁਰਾ ਗੋਲੀकांड ਦੀ ਘਟਨਾ ਨਾਲ ਸੰਬੰਧਿਤ ਐਫਆਈਆਰ ਨੰਬਰ 192 ਵਿੱਚ ਨਾਮਜ਼ਦ ਪ੍ਰਦਰਸ਼ਨਕਾਰੀਆਂ ਵਿਰੁੱਧ ਵੀ ਚਾਰਜਸ਼ੀਟ ਦਾਖਲ ਕਰਨ ਦੀ ਮੰਗ ਰੱਖੀ ਹੈ। ਜਾਣਕਾਰੀ ਅਨੁਸਾਰ ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਤਤਕਾਲੀ ਐਸਐਚਓ ਗੁਰਦੀਪ ਸਿੰਘ ਨੇ ਕਿਹਾ ਹੈ ਕਿ ਘਟਨਾ ਵਾਲੇ ਦਿਨ ਅਨੇਕਾਂ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਜ਼ਖਮੀ ਹੋਏ ਸਨ, ਜਿਸ ਦੇ ਸਬੰਧ ਵਿੱਚ ਥਾਣਾ ਸਿਟੀ ਕੋਟਕਪੁਰਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਵਿਰੋਧੀ ਧਿਰ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਦੇ ਨੇਤਾ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ 2 ਦਿਨਾਂ ਬੈਠਕ ਵਿੱਚ ਡੂੰਘਾਈ ਨਾਲ ਚਰਚਾ ਲਈ ਤਿਆਰ ਹਨ। ਇਸ ਦੌਰਾਨ ਉਹ ਇੱਕ ਤਾਲਮੇਲ ਕਮੇਟੀ ਬਾਰੇ ਚਰਚਾ ਕਰਨਗੇ ਅਤੇ ਗੱਠਜੋੜ ਦੇ ਲੋਗੋ ਵੀ ਜਾਰੀ ਕਰਨਗੇ। ਵਿਰੋਧੀ ਆਗੂ 2025 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ ਐਨਡੀਏ ਦਾ ਮੁਕਾਬਲਾ ਕਰਨ ਅਤੇ ਆਪਣੇ ਮੈਂਬਰਾਂ ਵਿੱਚ ਮਤਭੇਦਾਂ ਨੂੰ ਸੁਲਝਾਉਣ ਲਈ ਸਾਂਝੀ ਮੁਹਿੰਮ ਦੀ ਰਣਨੀਤੀ ਬਾਰੇ ਚਰਚਾ ਕਰਨਗੇ। ਉਹ ਗੱਠਜੋੜ ਦੇ ਸਾਂਝੇ ਘੱਟੋ-ਘੱਟ ਪ੍ਰੋਗਰਾਮਾਂ ਦਾ ਖਰੜਾ ਤਿਆਰ ਕਰਨ, ਦੇਸ਼ ਭਰ ਦੇ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਬਣਾਉਣ ਅਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕਰ ਸਕਦੇ ਹਨ। ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀਆਂ ਪ੍ਰਤੀਕਿਰਿਆਸ਼ੀਲ ਨੀਤੀਆਂ ਦਾ ਅਗਾਂਹ-ਵਧੂ ਬਦਲ ਲਿਆਉਣ ਲਈ ਮੁੰਬਈ ਮੀਟਿੰਗ ਵਿੱਚ ਇੱਕ ਸਪਸ਼ਟ ਰੂਪਰੇਖਾ ਪੇਸ਼ ਕੀਤੀ ਜਾਵੇਗੀ। ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਵੱਲੋਂ ਵੀ ਆਪਣੇ ਹਿੱਸੇਦਾਰਾਂ ਵਿਚਕਾਰ ਸੁਚਾਰੂ ਤਾਲਮੇਲ ਲਈ ਸਖਤ ਰੇਤ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਅਤੇ ਇਸ ਦੀ ਸਥਾਪਨਾ ਰਾਸ਼ਟਰੀ ਰਾਜਧਾਨੀ ਵਿੱਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਂਬਰ ਗੱਠਜੋੜ ਦੀ ਅਗਵਾਈ ਕਰਨ ਲਈ ਕਨਵੀਨਰ ਜਾਂ ਚੇਅਰਮੈਨ ਦੇ ਮੁੱਦੇ ਤੇ ਵੀ ਚਰਚਾ ਕਰਨਗੇ। ਕੋਆਰਡੀਨੇਟਰ ਦੇ ਅਹੁਦੇ ਦੀ ਦੌੜ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ
ਸਭ ਤੋਂ ਅੱਗੇ ਹਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਗੱਠਜੋੜ ਦਾ ਮੁਖੀ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਮੁਤਾਬਕ ਕੁਮਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕਨਵੀਨਰ ਦੇ ਅਹੁਦੇ ਦੀ ਦੌੜ ਵਿੱਚ ਨਹੀਂ ਹਨ, ਜਦਕਿ ਸੋਨੀਆ ਗਾਂਧੀ ਨੇ ਨਿੱਜੀ ਤੌਰ ਤੇ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਵਿਰੁੱਧ ਹਨ। 2 ਦਿਨਾਂ ਮੀਟਿੰਗ ਲਈ ਆਗੂਆਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਹ ਸੀਟਾਂ ਦੀ ਵੰਡ ਵਰਗੇ ਵਿਵਾਦਪੂਰਨ ਮੁੱਦੇ ਤੇ ਵੀ ਗੱਲਬਾਤ ਕਰਨਗੇ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਮੁੰਬਈ ਪਹੁੰਚ ਗਏ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਬਈ ਮੀਟਿੰਗ ਵਿੱਚ ਕੁਝ ਹੋਰ ਖੇਤਰੀ ਪਾਰਟੀਆਂ ਵੀ 26 ਪਾਰਟੀਆਂ ਦੇ ਵਿਰੋਧੀ ਗੱਠਜੋੜ ਵਿੱਚ ਸ਼ਾਮਿਲ ਹੋ ਸਕਦੀਆਂ ਹਨ। ਪਟਨਾ ਅਤੇ ਬੈਂਗਲੁਰੂ ਤੋਂ ਬਾਅਦ ਇਸ ਗੱਠਜੋੜ ਦੀ ਇਹ ਤੀਜੀ ਮੀਟਿੰਗ ਹੈ। ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਸੂਬੇ ਵਿੱਚ ਪੰਚਾਇਤਾਂ ਮੁੜ ਬਹਾਲ ਕਰ ਦਿੱਤੀਆਂ ਜਾਣਗੀਆਂ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਸੰਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ਰਾਹੀਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ 10 ਅਗਸਤ ਦਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਨਾਜਾਇਜ਼, ਮਨਮਰਜ਼ੀ ਵਾਲਾ ਤੇ ਕੁਦਰਤੀ ਨਿਆਂ ਦੇ ਸਿਧਾਂਤ ਦੇ ਵਿਰੁੱਧ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਗਲਤ ਤਰੀਕੇ ਨਾਲ ਭੰਗ ਕਰ ਦਿੱਤਾ ਗਿਆ। ਪਟੀਸ਼ਨ ਕਰਤਾਵਾਂ ਨੇ ਜਨਵਰੀ 2019 ਵਿੱਚ ਸਰਪੰਚ ਦੀ ਚੋਣ ਜਿੱਤ ਕੇ ਕਾਰਜਕਾਲ ਸੰਭਾਲਿਆ ਸੀ। ਉਹਨਾਂ ਦਾ ਕਾਰਜਕਾਲ ਜਨਵਰੀ 2024 ਤੱਕ ਦਾ ਸੀ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅੱਜ ਇਸ ਮਾਮਲੇ ਸੰਬੰਧੀ ਸੁਣਵਾਈ ਹੋਈ। ਲੋਕਤੰਤਰ ਦੀ ਵੱਡੀ ਜਿੱਤ, ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਬਹਾਲ ਤੇ ਆਪਣੇ ਫੈਸਲੇ ਨੂੰ ਇਤਿਹਾਸਿਕ ਦੱਸਣ ਵਾਲੀ ਪੰਜਾਬ ਸਰਕਾਰ ਇੱਕ ਵਾਰ ਫੇਰ ਯੂ ਟਰਨ ਲੈ ਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੇ ਗਲਤ ਫੈਸਲੇ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਜਿਹੜਾ ਪੰਚਾਇਤਾਂ ਨੂੰ ਭੰਗ ਕਰਨ ਵਾਲਾ ਫੈਸਲਾ ਹੈ, ਜਿਹੜਾ ਸੈਕਸ਼ਨ 29A ਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਭ੍ਰਿਸ਼ਟ ਕਹਿ ਕੇ ਭੰਗ ਕੀਤਾ ਜਾ ਰਿਹਾ ਹੈ, ਇਹ ਗੈਰ ਸੰਵਿਧਾਨਕ ਹੈ। ਇਹੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਕਿਹੜਾ ਐਸਾ ਪੰਜਾਬ ਦੇ ਵਿੱਚ ਸਰਵੇ ਕਰਾਇਆ ਜਿਹਦੇ ਨਾਲ ਤੁਸੀਂ ਸਾਰੀਆਂ ਪੰਚਾਇਤਾਂ ਨੂੰ, ਸਾਰੇ ਪੰਚਾਂ ਨੂੰ ਤੁਸੀਂ ਇਹ ਕਿਹਾ ਕਿ ਭ੍ਰਿਸ਼ਟ ਨੇ, ਤੇ 6 ਮਹੀਨੇ ਦਾ ਸਮਾਂ ਪਏ ਹੋਣ ਦੇ ਬਾਵਜੂਦ ਤੁਸੀਂ ਉਹ ਸਾਰੀਆਂ ਪੰਚਾਇਤਾਂ ਭੰਗ ਕਰਤੀਆਂ। ਕਰਨਾ ਕੀ ਚਾਹੁੰਦੀ ਸੀ ਮਾਨ ਸਰਕਾਰ? ਸਾਰੇ ਕਿਤੇ ਐਡਮਿਨਿਸਟ੍ਰੇਟਰ ਲਾ ਕੇ ਅਸਿੱਧੇ ਢੰਗ ਦੇ ਨਾਲ ਆਪਣੇ ਲੋਕਾਂ ਨੂੰ ਪਾਵਰ ਦੇਣਾ ਚਾਹੁੰਦੀ ਸੀ ਤਾਂ ਜੋ ਸਰਪੰਚੀ ਦੇ ਵਿੱਚ ਕੈਂਡੀਡੇਟ ਮਿਲ ਸਕਣ ਆਮ ਆਦਮੀ ਪਾਰਟੀ ਨੂੰ। ਪਰ ਗੈਰ ਸੰਵਿਧਾਨਿਕ ਫੈਸਲੇ ਕਿੰਨੀ ਕੁ ਦੇਰ ਟਿਕਦੇ? ਆਖਿਰਕਾਰ ਜੁਡੀਸ਼ਰੀ ਦੀ ਕਸੌਟੀ ਤੇ ਜਾ ਕੇ ਜਦੋਂ ਫੈਸਲਾ ਤੁਲਿਆ ਤਾਂ ਫੈਸਲਾ ਖੇਰੂ ਹੋ ਗਿਆ ਤੇ ਮਾਨ ਸਰਕਾਰ ਯੂ ਟਰਨ ਮਾਰ ਕੇ ਸਿਰ ਝੁਕਾ ਕੇ ਉੱਥੋਂ ਵਾਪਸ ਨਿਕਲੀ। ਮੇਰਾ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਤੇ ਸਰਕਾਰ ਦੇ ਵਿੱਚ ਤਾਲਮੇਲ ਦੀ ਕਮੀ ਹੈ, ਜਾਂ ਸਿਰਫ ਪੰਜਾਬ ਸਰਕਾਰ ਸਿਆਸੀ ਕਿਹੜਾ ਕੱਢਣ ਦੇ ਤਹਿਤ ਕੰਮ ਕਰ ਰਹੀ ਹੈ? ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਖੁਸ਼ਹਾਲੀ ਪੰਜਾਬ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ। ਇਹ ਕਿੰਨਵਾਂ ਫੈਸਲਾ ਹੈ ਜਿਹੜਾ ਅੱਜ ਵਾਪਸ ਹੋਇਆ। ਇਸ ਤਰੀਕੇ ਨਾਲ ਤਾਂ ਕੱਲ ਨੂੰ ਕੇਂਦਰ ਸਰਕਾਰ ਆ ਕੇ ਕਹਿੰਦੀ ਕਿ ਜੀ ਅਸੀਂ ਪੰਜਾਬ ਸਰਕਾਰ ਭੰਗ ਕਰਤੀ, ਚੋਣਾਂ 2027 ਚ ਹੋਣਗੀਆਂ, ਇੰਨੀ ਦੇਰ ਗਵਰਨਰ ਸਾਹਿਬ ਹੀ ਕੰਮ ਕਰਨਗੇ, ਕਿ ਫਿਰ ਉਹ ਫੈਸਲਾ ਮਨਜ਼ੂਰ ਹੋਣਾ ਸੀ? ਸੋ ਭਗਵੰਤ ਮਾਨ ਸਾਹਿਬ, ਸੰਵਿਧਾਨ ਦੀ ਕਦਰ ਕਰੋ, ਡੈਮੋਕ੍ਰੇਸੀ ਦੀ ਕਦਰ ਕਰੋ। ਇਸ ਤਰੀਕੇ ਦੇ ਨਾਲ ਜਿਹੜੇ ਤੁਗਲਕੀ ਤੇ ਤਾਨਾਸ਼ਾਹੀ ਫੈਸਲੇ ਲੈਂਦੇ ਹੋ, ਜਿਹੜੇ ਸੰਵਿਧਾਨ ਦੀ ਧੱਜੀਆਂ ਡਾਉਂਦੇ ਨੇ, ਡੈਮੋਕ੍ਰੇਸੀ ਦਾ ਮਜ਼ਾਕ ਬਣਾਉਂਦੇ ਨੇ, ਇਹ ਜਿਹੇ ਫੈਸਲੇ ਬੰਦ ਕਰੋ।